ਸਰੋਤਿਓ ਜਿਸ ਤਰ੍ਹਾਂ ਪਤਾ ਹੀ ਆ ਵੀ ਆ ਜਿਹੜਾ ਸਾਰਾ ਹਫਤਾ ਆ ਇਹ ਤੀਜਾ ਵੱਡਾ ਘੱਲੂਘਾਰਾ ਆ ਜੋ ਉਸ ਟਾਈਮ ਦੀ ਮੌਜੂਦਾ ਸਰਕਾਰ ਸੀ ਉਸਨੇ ਸ਼੍ਰੀ ਦਰਬਾਰ ਸਾਹਿਬ ਤੇ 100 ਦੇ ਕਰੀਬ ਹੋਰ ਗੁਰੂ ਘਰਾਂ ਤੇ ਹਮਲਾ ਕੀਤਾ ਤੇ ਹਜ਼ਾਰਾਂ ਹੀ ਸਿੱਖਾਂ ਨੂੰ ਮੌਤ ਦੇ ਭੇਂਟ ਚੜਾ ਦਿੱਤਾ। ਸੋ ਅੱਜ ਆਪਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਿਹੜੀ ਇਤਿਹਾਸ ਆ 42 ਸਾਲ ਇਹ ਹੋਏ ਆ ਇਹਨੂੰ ਭੁੱਲਣਾ ਨਹੀਂ ਚਾਹੀਦਾ। ਉਹ ਕੌਮਾਂ ਜੋ ਸਾਨੂੰ ਕਹਿੰਦੀਆਂ ਆ ਵੀ ਜੀ ਭੁੱਲ ਜਾਓ ਜੋ ਹੋ ਗਿਆ, ਤੇ ਉਹ ਹਜੇ ਤੱਕ ਵੀ ਰਾਵਣ ਨੂੰ ਅੱਗ ਲਾਉਂਦੇ ਆ ਤੁਹਾਡੇ ਸਾਹਮਣੇ ਹੀ ਆ। ਜਿਹੜਾ ਕਿ ਹਜ਼ਾਰਾਂ ਸਾਲ ਪੁਰਾਣਾ ਜਿਹੜਾ ਇਤਿਹਾਸ ਹੈਗਾ ਆ। ਸੋ ਅੱਜ ਦੇ ਦਿਨ ਜੂਨ 1 2 ਜਿਹੜਾ ਹੈਗਾ 1984 ਤੋਂ ਪਹਿਲਾਂ ਕੁਛ ਦਿਨ 1 ਲੱਖ ਤੋਂ ਵੱਧ ਜਿਹੜੇ ਆ ਪੈਰਾਮਿਲਟਰੀ ਫੋਰਸਿਸ, ਇੰਡੀਅਨ ਆਰਮੀ ਟਰੂਪਸ ਪੂਰੇ ਪੰਜਾਬ ਦੇ ਵਿੱਚ ਲਾ ਦਿੱਤੇ ਗਏ ਸੀ। ਜੀ। ਸਾਰੇ ਹੀ ਜਿਹੜੇ ਮਸ਼ਹੂਰ ਗੁਰੂ ਘਰ ਹੈਗੇ, ਗੁਰਦੁਆਰਾ ਸਾਹਿਬ ਆ, ਉਹਨਾਂ ਦੇ ਆਲੇ-ਦੁਆਲੇ ਫੌਜ ਲਾ ਦਿੱਤੀ ਗਈ ਸੀ। ਬਹੁਤ ਵਾਰ ਲੋਕ ਬਲੇਮ ਕਰਦੇ ਆ ਸੰਤ ਜਰਨੈਲ ਸਿੰਘ ਹੁਣਾਂ ਨੂੰ, ਭਈ ਜੀ ਜੇ ਉਹ ਨਾ ਹੁੰਦੇ ਤਾਂ ਹੋਣਾ ਨਹੀਂ ਸੀ। 100 ਤੋਂ ਵੱਧ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਦੇ ਦਿਨ ਜੂਨ 1 1984 ਨੂੰ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀਆਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੂਨ 3 ਨੂੰ ਸੀ 1984 ਦੇ ਵਿੱਚ। ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕਹਿੰਦੇ ਵੀ ਲੰਗਰ ਹਾਲ ਦੀ ਬਿਲਡਿੰਗ ਤੇ ਬੈਠੇ ਸੀ ਤੇ ਮਿਲਟਰੀ ਜਿਹੜੀ ਹੈਗੀ ਆ ਮਿਲਟਰੀ ਤੇ ਪੈਰਾਮਿਲਟਰੀ ਫੋਰਸਿਸ ਨੇ, ਉਹਨਾਂ ਦੇ ਸਨਾਈਪਰਸ ਨੇ ਜਿਹੜੀਆਂ ਗੋਲੀਆਂ ਚਲਾਈਆਂ ਤੇ ਜਿਹੜੇ ਸਿੱਖ ਮਿਲੀਟੈਂਟ ਸੀ ਉਹਨਾਂ ਨੇ ਵਾਪਸ ਫੇਰ ਗੋਲੀਆਂ ਚਲਾਈਆਂ। 7 ਘੰਟੇ ਜੂਨ 1 ਨੂੰ ਲਗਾਤਾਰ ਇਹ ਚੱਲਦਾ ਰਿਹਾ, ਤੇ 11 ਜਾਣੇ ਸ਼ਹੀਦ ਹੋ ਗਏ, 25 ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਤੇ ਜਿਹੜੀਆਂ ਬੁਲਟ ਹੋਲ ਸੀਗੀਆਂ ਉਹ ਲੰਗਰ ਹਾਲ ਦੇ ਵਿੱਚ ਦੇਖੀਆਂ ਜਾ ਸਕਦੀਆਂ ਤੇ ਇਸੇ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਵੀ ਇਹ ਜੂਨ 1 ਨੂੰ 1984 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰਿਆ। ਜੀ ਬਿਲਕੁਲ, ਉਹਨਾਂ ਸਾਰੇ ਜੁਝਾਰੂਆਂ ਦੇ, ਉਹਨਾਂ ਸਾਰੇ ਸ਼ਹੀਦਾਂ ਦੇ ਸਿੰਘਾਂ ਸਿੰਘਣੀਆਂ ਨੂੰ ਆਪਾਂ ਕੋਟਾਨ-ਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਭਾਰਤੀ ਜਿਹੜੀ ਹਕੂਮਤ ਦੇ ਦੁਆਰਾ ਜੋ ਇਹ ਕੋਝੀ ਚਾਲ ਸੀਗੀ, ਜੋ ਕੋਝੀ ਇਹ ਕੰਮ ਜਿਹੜਾ ਉਹ ਕੀਤਾ ਗਿਆ, ਉਹਨਾਂ ਦੇ ਮੂਹਰੇ ਜਿਹੜਾ ਉਹ ਇੱਕ ਡਾਹ ਕੇ ਜਿਹੜੇ ਉਹ ਡਟੇ ਰਹੇ। ਹਰਜੋਤ ਸਿੰਘ ਜੀ ਸਿੱਖ ਕੌਮ ਦੇ ਮਹਾਨ ਬੁੱਧੀਜੀਵੀ ਤੇ ਲੇਖਕ ਹਰਿੰਦਰ ਸਿੰਘ ਮਹਿਬੂਬ ਹੁਣਾਂ ਦੇ ਨਾਲ ਇੱਕ ਵਾਰੀ ਡਾਕਟਰ ਗੁਰਤਰਨ ਸਿੰਘ, ਉਹ ਕਹਿੰਦੇ ਵੀ 1966 ਦੇ ਵਿੱਚ ਉਹ ਸਫ਼ਰ ਕਰ ਰਹੇ ਸੀ ਰੇਲ ਦਾ, ਤਾਂ ਉਦੋਂ ਹਰਿੰਦਰ ਸਿੰਘ ਮਹਿਬੂਬ ਹੁਣਾਂ ਨੇ ਇਹ ਕਿਹਾ 1966 ਦੇ ਵਿੱਚ ਵੀ ਭਾਰਤ ਵਾਲੇ ਦਰਬਾਰ ਸਾਹਿਬ ਤੇ ਹਮਲਾ ਕਰਨਗੇ। ਉਹਨਾਂ ਦੇ ਕਿਉਂਕਿ ਉਹ ਬੜੇ ਬੁੱਧੀਜੀਵੀ ਮੰਨੇ ਗਏ ਆ ਸਿੱਖ ਕੌਮ ਦੇ, ਸਹਿਜੇ ਰਚਿਓ ਖਾਲਸਾ ਜਿਹੜਾ ਉਹਨਾਂ ਦਾ ਇੱਕ ਮਹਾਨ ਕਾਵਿ ਦੇ ਤੌਰ ਦੇ ਉੱਤੇ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਲੇਖ ਆ, ਜਿਹੜੀ ਇਹ ਕਿਤਾਬ ਆ, ਜਿਸ ਨੂੰ ਸਾਰੇ ਜਾਣੇ ਪੜ੍ਹਦੇ ਨੇ ਤੇ ਉਸ ਤੋਂ ਸਿੱਖਿਆ ਜਿਹੜੀ ਉਹ ਲੈਂਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਇਹ ਸਾਰਾ ਕੁਛ ਕਿੰਨੇ ਚਿਰ ਤੋਂ ਜਿਹੜਾ ਉਹ ਚੱਲ ਰਿਹਾ ਸੀ। ਉਹਨਾਂ ਨੇ ਜੋ ਇਤਿਹਾਸ ਦੇ ਵਿੱਚ ਹੁੰਦਾ ਆਇਆ ਉਸ ਨੂੰ ਸਮਝਦੇ ਹੋਏ ਇਹ ਗੱਲਾਂ ਜਿਹੜੀਆਂ ਆ ਉਹਨਾਂ ਨੇ ਦੱਸੀਆਂ ਜਿਹੜੀਆਂ ਉਹ ਸੀਗੀਆਂ। ਸੋ ਇਹ ਕਿਸੇ ਇਹ ਤਾਂ ਪਤਾ ਹੀ ਸੀਗਾ ਵੀ ਇੱਦਾਂ ਦਾ ਕਾਰਮ ਜਿਹੜਾ ਉਹ ਇੱਦਾਂ ਦਾ ਕਰਤੂਤ ਆ ਭਾਰਤ ਦੀ ਜਿਹੜੀ ਸਰਕਾਰ ਆ ਉਹ ਕਰ ਸਕਦੀ ਆ, ਉਹ ਇਸ ਤਰੀਕੇ ਦੇ ਨਾਲ ਇੰਨੀ ਗਿਰੀ ਹੋਈਆਂ ਹਰਕਤਾਂ ਦੇ ਉੱਤੇ ਪਹੁੰਚ ਜਾਊਗੀ, ਇਹ ਸ਼ਾਇਦ ਕਿਸੇ ਨੂੰ ਚੇਤਾ ਜਿਹੜਾ ਉਹ ਨਹੀਂ ਸੀ। ਅੱਜ ਵੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਵੀ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਭਾਰਤ ਦੀਆਂ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ ਉਹ ਦੁਰਵਿਵਹਾਰ ਤੇ ਕਿੱਦਾਂ ਦੂਜੇ ਦਰਜੇ ਦੇ, ਤੀਜੇ ਦਰਜੇ ਦੇ ਇੱਕ ਨਾਗਰਿਕ ਦੇ ਤੌਰ ਦੇ ਉੱਤੇ ਉੱਥੇ ਉਹਨਾਂ ਨੂੰ ਦੇਖਿਆ ਜਾਂਦਾ ਹੈਗਾ ਆ। ਇਹ ਇਤਿਹਾਸ ਦੇ ਵਿੱਚ ਬਹੁਤ ਘੱਟ ਵਾਰੀ ਇੱਦਾਂ ਦਾ ਜਿਹੜਾ ਹਰਜੋਤ ਸਿੰਘ ਜੀ ਹੁੰਦਾ ਹੈ ਵੀ ਜਿਸ ਮੁਲਕ ਦੀ ਸੋ ਕਾਲਡ ਫੌਜ ਆ ਉਸੇ ਮੁਲਕ ਦੇ ਨਾਲ, ਉਸੇ ਮੁਲਕ ਦੇ ਬਸ਼ਿੰਦਿਆਂ ਦੇ ਧਾਰਮਿਕ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਉਸ ਹਮਾਮ ਦੇ ਵਿੱਚ ਹਰਜੋਤ ਸਿੰਘ ਜੀ ਸਾਰੇ ਹੀ ਨੰਗੇ ਸੀ। ਅੱਜ ਚਾਹੇ ਮੌਜੂਦਾ ਸਰਕਾਰ ਦੇ ਕਈ ਬੰਦੇ ਉਸ ਨੂੰ ਜੈਨੋਸਾਈਡ, ਕਤਲੇਆਮ ਜਿਹੜਾ ਉਹ ਕਹਿਣ, ਪਰ ਉਹੀ ਪਾਰਟੀ ਦੇ ਬੰਦਿਆਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਸੱਤਾਧਾਰੀ ਪਾਪਣ ਗਾਂਧੀ ਸੀ ਉਹਦੇ ਵੀ ਕੰਨ ਭਰੇ। ਇਸ ਦੇ ਉਲਟ ਜਲੂਸ ਵੀ ਜਿਹੜੇ ਆ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੇ ਉਹ ਕੱਢੇ। ਉਸ ਟਾਈਮ ਦੇ ਉੱਤੇ ਸਾਰੇ ਰਲੇ ਹੋਏ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਸ ਹਮਲੇ ਨੂੰ ਅੰਜਾਮ ਜਿਹੜਾ ਉਹ
ਦਿੱਤਾ ਜਿਹੜਾ ਉਹ ਜਾਵੇ। ਪਰ ਆਪਾਂ ਆਪਣਾ ਸਾਰੇ ਉਹਨਾਂ ਸਿੰਘਾਂ ਸਿੰਘਣੀਆਂ ਦੇ, ਉਹਨਾਂ ਸ਼ਹਾਦਤਾਂ ਦੇ ਜਿਹੜਾ ਉਹ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਸਿੱਖ ਕੌਮ ਦੀ ਲਾਜ ਦੇ ਲਈ ਆਪਣੀ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਆਪਣੀਆਂ ਜਾਨਾਂ ਜਿਹੜੀਆਂ ਉਹ ਕੌਮ ਤੋਂ, ਪੰਥ ਤੋਂ ਜਿਹੜੀਆਂ ਉਹ ਨਿਸ਼ਾਵਰ ਕਰ ਦਿੱਤੀਆਂ। ਜੀ, ਹੁਣ ਆਪਾਂ ਖਬਰਾਂ ਵੱਲ ਆਈਏ। ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ।